ਚੀਨ ਦੁਨੀਆ ਦੀ ਤੇਜ਼ੀ ਨਾਲ ਤਰੱਕੀ ਕਰਦੀ ਹੋਈ ਮਈਸ਼ਤ ਬਣ ਕੇ ਅਮਰੀਕਾ ਲਈ ਹਰ ਗੁਜ਼ਰਦੇ ਦਿਨ ਦੇ ਨਾਲ ਖਤਰੇ ਦੀ ਘੰਟੀ ਵਜਾਈ ਜਾ ਰਿਹਾ ਹੈ ਤੇ ਅਮਰੀਕਾ ਚੀਨ ਨੂੰ ਮਾਸ਼ੀ ਤਾਕਤ ਬਣਨ ਤੋਂ ਰੋਕਣ ਲਈ ਹਰ ਉਹ ਹਥਕੰਡਾ ਇਸਤੇਮਾਲ ਕਰਨਾ ਚਾਹੁੰਦਾ ਹੈ ਜਿਹਦੇ ਨਾਲ ਚੀਨੀ ਮਾਸ਼ੀ ਤਰੱਕੀ ਰੋਕੀ ਜਾ ਸਕੇ। ਮੁਲਕਾਂ ਦੀ ਮਈਸ਼ਤ ਬਾਰੇ ਪੜਚੋਲ ਕਰਨ ਵਾਲੇ ਇਦਾਰੇ ਸੈਂਟਰ ਫਾਰ ਇਕਨੋਮਿਕਸ ਐਂਡ ਬਿਜ਼ਨਸ ਰਿਸਰਚ ਯਾਨੀ CEBR ਦੀ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਮਾਜ਼ੀ ਦੀਆਂ तमाम ਪੇਸ਼ਨਗੋਈਆਂ ਤੋਂ ਪਹਿਲਾਂ ਯਾਨੀ 2028 ਤੱਕ ਮਾਸ਼ੀ ਮੈਦਾਨ ਵਿੱਚ ਅਮਰੀਕਾ ਨੂੰ ਪਿਛਾੜ ਦੇਵੇਗਾ ਤੇ ਦੁਨੀਆ ਦੀ ਸਭ ਤੋਂ ਵੱਡੀ ਮਾਸ਼ੀ ਤਾਕਤ ਬਣ ਜਾਵੇਗਾ। ਇਸ ਇਦਾਰੇ ਦਾ ਆਖਣਾ ਹੈ ਕਿ ਇੰਨੀ ਜਲਦੀ ਚੀਨ ਦੇ ਅੱਗੇ ਆਉਣ ਦੀ ਵਜ੍ਹਾ ਕਰੋਨਾ ਦੀ ਬਿਮਾਰੀ ਹੈ, ਕਿਉਂਕਿ ਚੀਨ ਨੇ ਕਰੋਨਾ ਤੇ ਕਾਬੂ ਪਾ ਕੇ ਆਪਣੀ ਮਈਸ਼ਤ ਨੂੰ ਬਹਾਲ ਕਰ ਲਿਆ ਹੈ, ਪਰ ਅਮਰੀਕਾ ਸਮੇਤ ਦੁਨੀਆ ਦੇ ਦੂਜੇ ਵੱਡੇ ਮੁਲਕਾਂ ਨੂੰ ਕਰੋਨਾ ਤੇ ਕਾਬੂ ਪਾਉਣ ਤੇ ਅਜੇ ਵੀ ਬੜਾ ਟਾਈਮ ਲੱਗੇਗਾ ਤੇ ਕਰੋਨਾ ਤੇ ਕਾਬੂ ਪਾਉਣ ਤੋਂ ਬਾਅਦ ਹੀ ਇਹ ਵੱਡੇ ਮੁਲਕ ਆਪਣੀ ਮਈਸ਼ਤ ਬਾਰੇ ਸੋਚ ਸਕਣਗੇ। ਲਾਕਡਾਊਨ ਦੀ ਵਜ੍ਹਾ ਤੋਂ ਅਗਲੇ ਕੁਝ ਸਾਲ ਤੱਕ ਦੁਨੀਆ ਭਰ ਦੇ ਮੁਲਕਾਂ ਦੀਆਂ ਮਈਸ਼ਤਾਂ ਅੱਗੇ ਨਹੀਂ ਵਧ ਸਕਣਗੀਆਂ। ਦੂਜੇ ਪਾਸੇ ਅਮਰੀਕਾ ਆਪਣਾ ਪੂਰਾ ਜ਼ੋਰ ਲਾ ਕੇ ਚੀਨ ਨੂੰ ਮਾਸ਼ੀ ਤੌਰ ਤੇ ਨੁਕਸਾਨ ਪਹੁੰਚਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਕੁਆਡ ਅਲਾਇੰਸ ਹੋਵੇ ਜਾਂ ਅਮਰੀਕਾ ਦਾ ਭਾਰਤ ਨਾਲ ਹੋਣ ਵਾਲਾ ਬੈਕਾ ਐਗਰੀਮੈਂਟ, ਅਮਰੀਕਾ ਪੂਰੀ ਤਾਕਤ ਨਾਲ ਚੀਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਹਾਲ ਦੀ ਘੜੀ ਤੱਕ ਅਮਰੀਕਾ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ। ਅਮਰੀਕਾ ਚੀਨ ਨੂੰ ਅੱਗੇ ਵਧਣ ਤੋਂ ਜਿਸ ਮੁਲਕ ਦੇ ਸਹਾਰੇ ਨਾਲ ਰੋਕਣਾ ਚਾਹੁੰਦਾ ਹੈ, ਉਹ ਮੁਲਕ ਯਾਨੀ ਇੰਡੀਆ ਚੀਨ ਨੂੰ ਆਪਣੀਆਂ ਸਰਹੱਦਾਂ ਤੋਂ ਅੱਗੇ ਵਧਣ ਤੋਂ ਤੇ ਰੋਕ ਨਹੀਂ ਸਕਿਆ ਤੇ ਅਮਰੀਕਾ ਲਈ ਚੀਨ ਨੂੰ ਮਾਸ਼ੀ ਤੌਰ ਤੇ ਅੱਗੇ ਵਧਣ ਤੋਂ ਕਿਵੇਂ ਰੋਕੇਗਾ? ਤੁਸੀਂ ਵੀ ਵੇਖੋ ਤੇ ਅਸੀਂ ਵੀ ਵੇਖਨੇ ਹਾਂ।